ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਦੀ। ਕਹਿੰਦੇ ਡਰਾਈਵਰ, ਕੰਡਕਟਰਾਂ ਦੀ ਤਾਂ ਭਰਤੀ ਤਾਂ ਛੱਡੋ, ਆਪ ਸਰਕਾਰ ਤਾਂ ਟਿਕਟਾਂ ਕੱਟਣ ਵਾਲੀ ਮਸ਼ੀਨ ਵੀ ਨਹੀਂ ਖਰੀਦ ਸਕੀ। ਪ੍ਰਵੀਨ ਜੀ, ਇਹ ਬਿਲਕੁਲ ਦਰੁਸਤ ਗੱਲ। ਹੂੰ। ਪੰਜਾਬ ਦੇ ਵਿੱਚ ਮਾਫੀਆ ਰਾਜ ਦੇ ਖਿਲਾਫ, ਖਾਸ ਕਰ ਟਰਾਂਸਪੋਰਟ ਮਾਫੀਆ ਦੇ ਖਿਲਾਫ ਵੀ, ਜਿਵੇਂ ਰੇਤ ਬਜਰੀ ਦੇ ਮੁੱਦੇ ਤੇ ਭਗਵੰਤ ਮਾਨ ਹੋਰੀ ਅਕਸਰ ਬੋਲਦੇ ਸੀ, ਚਿੱਟੇ ਦੇ ਮੁੱਦੇ ਤੇ ਅਕਸਰ ਬੋਲਦੇ ਸੀ, ਉਸੇ ਤਰ੍ਹਾਂ ਕੇਵਲ ਮਾਫੀਆ, ਟਰਾਂਸਪੋਰਟ ਮਾਫੀਆ ਵੀ ਵੱਡਾ ਮੁੱਦਾ ਸੀ। ਤੇ ਹੁਣ ਆਉਣ ਤੋਂ ਬਾਅਦ ਕੋਈ ਮੁੱਦਾ ਯਾਦ ਨਹੀਂ। ਹੁਣ ਕਿਤੇ ਕੋਈ ਗੱਲ ਨਹੀਂ ਕਿ ਹੁਣ ਟਰਾਂਸਪੋਰਟ ਮਾਫੀਆ ਮੁੱਕ ਗਿਆ। ਜੀ ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕੀਤੀ ਸੀ ਕਿ ਅੱਡੇ ਤੋਂ 1 ਮਿੰਟ ਪਹਿਲਾਂ ਰੋਡਵੇਜ਼ ਦੀ ਬੱਸ ਤੋਰਨ ਨੂੰ ਵੀ ਪੈਸੇ ਲੱਗਦੇ ਨੇ। ਕੀਤੀ ਸੀ, ਮੈਨੂੰ ਯਾਦ ਆ। ਤੇ ਕੀ ਉਹਦੇ ਪਰ ਕਾਰਵਾਈ ਹੋਈ? ਅੱਜ ਤੱਕ ਕੋਈ ਉਹ ਕੰਮ ਰੁਕਿਆ? ਉਸੇ ਤਰ੍ਹਾਂ ਜਾਰੀ ਆ। ਹੋਰ ਛੱਡੋ, ਰੋਡਵੇਜ਼ ਦਾ ਧੰਦਾ ਉਸੇ ਤਰ੍ਹਾਂ ਜਾਰੀ ਆ ਤੇ ਸਾਡੀਆਂ ਇੱਥੇ ਬੱਸਾਂ ਤੱਕ ਪੂਰੀਆਂ ਸੜਕ ਤੇ ਨਹੀਂ ਉਤਰਦੀਆਂ। 500 ਬੱਸ ਡੀਪੂਆਂ 'ਚ ਕਵਾੜ ਬਣ ਕੇ ਖੜੀ ਆ। ਠੀਕ ਆ। ਪੰਜਾਬ ਰੋਡਵੇਜ਼ ਦੀ 500 ਬੱਸ ਛੋਟੀ ਨਹੀਂ ਹੁੰਦੀ, ਬਹੁਤ ਹੁੰਦੀ। 500 ਬੱਸ ਦਾ ਮਤਲਬ ਹੈ ਰੋਜ਼ਾਨਾ 54 ਲੱਖ ਦਾ ਨੁਕਸਾਨ ਜੀ, ਮਹੀਨੇ 'ਚ 15 ਕਰੋੜ ਦਾ ਨੁਕਸਾਨ। ਤੇ ਨੁਕਸਾਨ ਦੀ ਭਰਪਾਈ ਕਿਹਨੇ ਕਰਨੀ ਹੈ? ਸਰਕਾਰ ਕਾਹਦੇ ਲਈ ਚੁਣੀ ਹੈ? ਤੇ ਫਿਰ ਉਹ ਕੌਣ ਛਕ ਰਿਹਾ ਮਲਾਈ? ਹਾਲਤ ਤਾਂ ਇਹ ਆ, ਲੋਕ ਕਹਿੰਦੇ ਮਤਲਬ ਕਿ ਜਿਹੜਾ 1-2 ਬੱਸਾਂ ਵਾਲੇ ਨੇ ਪ੍ਰਾਈਵੇਟ ਵਾਲੇ, ਉਹ ਕਹਿੰਦੇ ਅਸੀਂ ਵੀ ਮਾਰੇ ਗਏ ਤੇ ਰੋਡਵੇਜ਼ ਵੀ ਮਾਰੀ ਗਈ, ਬੜੇ ਘਰਾਣਿਆਂ ਦੀਆਂ ਮੌਜਾਂ ਨੇ। ਮੈਂ ਕਿਹਾ ਵੀ ਇਹ ਕਿਹੜਾ ਪਹਿਲੂ ਹੋਇਆ? ਉਹ ਕਹਿੰਦੇ ਜੀ ਬੀਬੀਆਂ ਜਿਹੜੀਆਂ ਨੇ ਉਹ ਸਰਕਾਰੀ ਬੱਸ 'ਚ ਚੜ੍ਹਦੀਆਂ ਨੇ, ਸਾਡੀ ਬੱਸ 'ਚ ਚੜ੍ਹਦੀਆਂ ਨਹੀਂ ਗੀਆਂ। ਹੁਣ ਉਸ ਚੱਕਰ ਦੇ ਵਿੱਚ ਜੇ ਬੀਬੀ ਨਾਲ ਕੋਈ ਉਹਦਾ ਘਰ ਵਾਲਾ ਆਇਆ ਹੋਏ, ਕੋਈ ਪਿਓ ਆਇਆ, ਕੋਈ ਭਰਾ ਆਇਆ, ਕੋਈ ਜਵਾਕ ਆਇਆ, ਤਾਂ ਉਹ ਵੀ ਫਿਰ ਸਰਕਾਰੀ ਬੱਸ 'ਚ ਚੜੂਗਾ ਕਹਿੰਦਾ। ਸੋ ਇਸ ਲਈ ਕਹਿੰਦਾ ਉਹ ਸਾਡੀ ਬੱਸ ਤਾਂ ਵੀ ਨਹੀਂ ਚੜ੍ਹਦਾ। ਜੇ ਕਹਿੰਦਾ ਕਿ ਕਾਲਜਾਂ ਵਾਲੀ ਹੇੜ ਆ, ਤਾਂ ਜੇ ਕੁੜੀਆਂ ਉੱਧਰ ਚੜ੍ਹਦੀਆਂ ਤਾਂ ਮੁੰਡੇ ਵੀ ਉੱਧਰ ਚੜ੍ਹ ਜਾਂਦੇ ਆ ਕਹਿੰਦਾ। ਸੋ ਉਹਨਾਂ ਨੇ ਵੈਸੇ ਵੀ ਟਿਕਟ ਇੱਧਰ ਵੀ ਲੈਣੀ, ਉੱਧਰ ਵੀ। ਸੋ ਹੁਣ ਪ੍ਰਾਈਵੇਟ ਵਾਲੇ ਕਹਿੰਦੇ ਜਿਹੜੀ ਛੋਟੀਆਂ ਟਰਾਂਸਪੋਰਟ ਆ, ਉਹ ਕਹਿੰਦੇ ਸਾਡਾ ਵੀ ਨੁਕਸਾਨ ਆ ਜੀ। ਇੱਧਰ ਰੋਡਵੇਜ਼ ਵਾਲਾ ਕਹਿੰਦੇ ਸਾਡੇ ਤੇ ਮੁਕਤ ਦਾ ਭਾਰ ਹੈ ਜੀ। ਪਰ ਜਿਹੜਾ ਆਹ ਮਸਲਾ ਹੈ ਕਿ ਤੁਸੀਂ ਡਿਪੂਆਂ 'ਚ ਖੜੀਆਂ ਬੱਸਾਂ ਉਹ ਵੀ ਨਹੀਂ ਚਲਾ ਪਾ ਰਹੇ, ਤੇ ਦੂਸਰੇ ਪਾਸੇ ਕੰਡਕਟਰਾਂ ਦੀ, ਡਰਾਈਵਰਾਂ ਦੀ ਭਰਤੀ ਨਹੀਂ ਕਰ ਪਾ ਰਹੇ। ਪ੍ਰਵੀਨ ਜੀ, 11 ਮਹੀਨਿਆਂ 'ਚ 28 ਰੱਖੇ ਨੇ। ਠੀਕ ਹੈ। ਸਿਰਫ 28 ਡਰਾਈਵਰ ਜੀ। ਤੇ ਉਹ 28 ਡਰਾਈਵਰ ਵੀ ਠੇਕੇ ਤੇ ਰੱਖੇ ਨੇ, ਜਿਹੜੇ ਕਹਿੰਦੇ ਸੀ ਠੇਕਾ ਪ੍ਰਣਾਲੀ ਨਹੀਂ ਚੱਲਣ ਦੇਵਾਂਗੇ। ਤੇ ਬੱਸ ਖੜੀ ਆ 500 ਜੀ, ਤੇ ਉਹ 500 ਚਲਾਉਣ ਦੇ ਲਈ ਕੀ 28 ਡਰਾਈਵਰ ਚਾਹੀਦੇ ਨੇ? ਆ ਲਓ, 18 ਰੋਡਵੇਜ਼ ਦੇ ਡੀਪੂਆਂ ਦੇ ਵਿੱਚ ਇਸ ਮੌਕੇ 500 ਤੋਂ ਵੱਧ ਬੱਸਾਂ ਖੜੀਆਂ ਨੇ। ਠੀਕ ਹੈ। ਤੇ ਪੰਜਾਬ ਸਰਕਾਰ ਨੇ, ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹਨੇ 28 ਡਰਾਈਵਰ ਤਾਂ ਰੱਖੇ, ਕੰਡਕਟਰ ਕੋਈ ਨਹੀਂ ਭਰਤੀ, ਹੋਰ ਡਰਾਈਵਰ ਕੋਈ ਨਹੀਂ ਭਰਤੀ। ਹੋਰ ਛੱਡੋ, ਜ਼ਿਆਦਾਤਰ ਬੱਸਾਂ 'ਚ ਅਜੇ ਵੀ ਕਹਿੰਦੇ ਹੱਥ ਨਾਲ ਪਰਚੀ ਕੱਟਣੀ ਪੈ ਰਹੀ ਹੈ, ਕਿਉਂਕਿ ਜਿਹੜੀਆਂ ਮਸ਼ੀਨਾਂ ਖਰਾਬ ਹੋ ਗਈਆਂ ਜਾਂ ਨਵੀਆਂ ਲੈਣੀਆਂ ਸੀ, ਡਿਮਾਂਡ ਜਿਹੜੀ ਭੇਜੀ ਗਈ, ਉਹ ਪਰਚੀ ਕੱਟਣ ਲਈ ਮਸ਼ੀਨਾਂ ਤੱਕ ਨਹੀਂ ਨਵੀਆਂ ਲੈ ਕੇ ਦਿੱਤੀਆਂ, ਟਿਕਟਾਂ ਕੱਟਣ ਵਾਲੀਆਂ। ਸੋ ਜਿਹੜੀ ਸਰਕਾਰ ਟਿਕਟਾਂ ਕੱਟਣ ਵਾਲੀ ਮਸ਼ੀਨਾਂ ਨਹੀਂ ਲੈ ਸਕਦੀ, ਉਹ ਤੋਂ ਕੀ ਉਮੀਦ ਕਰੋਗੇ ਕਿ ਉਹ ਡਰਾਈਵਰ ਕੰਡਕਟਰਾਂ ਦੀ ਭਰਤੀ ਕਰ ਲੂਗੀ? ਪ੍ਰਵੀਨ ਜੀ, 1982 ਦੇ ਵਿੱਚ ਪੰਜਾਬ ਕੋਲ 2407 ਬੱਸਾਂ ਸੀ। ਠੀਕ ਹੈ। ਤੇ 41 ਸਾਲ ਹੋ ਗਏ ਹੁਣ ਮੇਰਾ ਖਿਆਲ ਲਈ ਆਉਂਦੇ ਹਨਾ। ਸੋ ਜੇਕਰ ਇਹਨਾਂ 41 ਸਾਲਾਂ ਦੇ ਹਵਾਲੇ ਨਾਲ ਦੇਖੀਏ ਤਾਂ ਜਨਸੰਖਿਆ ਸਾਡੀ ਕਿੱਥੇ ਗਈ ਜੀ? ਤੇ ਉਸ ਜਨਸੰਖਿਆ ਦੇ ਹਵਾਲੇ ਨਾਲ ਜਾਂ ਪਿੰਡਾਂ 'ਚ ਜਿਸ ਤਰ੍ਹਾਂ ਸੜਕਾਂ ਬਣੀਆਂ, ਜਿਸ ਤੱਕ ਪਹੁੰਚ ਹੋਈ, ਉਸ ਦੇ ਹਵਾਲੇ ਨਾਲ ਬੱਸਾਂ ਦੀ ਗਿਣਤੀ ਤੁਹਾਡੇ ਹਿਸਾਬ ਨਾਲ ਵਧਣੀ ਚਾਹੀਦੀ ਹੈ ਕਿ ਘਟਣੀ ਚਾਹੀਦੀ ਹੈ? 2407 ਬੱਸਾਂ ਸਾਡੇ ਕੋਲ ਹੈਗੀਆਂ 1982 'ਚ, ਤੇ ਅੱਜ 2023 ਦੇ ਵਿੱਚ ਹੈਗੀ 1700 ਬੱਸ। ਠੀਕ ਹੈ। ਅੱਛਾ। ਤੇ 1700 ਚੋਂ ਵੀ 500 ਬੱਸ ਤੋਂ ਵੱਧ ਕਵਾੜ ਹੋ ਕੇ ਖੜੀ ਆ। ਪਿੱਛੇ ਰਹਿ ਗਈ 1200 ਬੱਸ। 1200 ਬੱਸ ਦੇ ਵਿੱਚੋਂ ਵੀ ਕਹਿੰਦੇ ਅੱਗੇ ਕੀ ਹੁੰਦਾ ਸੀ, ਡੀਪੂਆਂ ਦੇ ਕੋਲ ਜਿਹੜੀ ਉਹਨਾਂ ਦੀਆਂ ਮਕੈਨਿਕ ਦੀਆਂ ਡੀਪੂ ਨੇ ਜਿਹੜੇ, ਉਹਨਾਂ ਕੋਲ ਸੰਦ ਸਮਾਨ ਪੂਰਾ ਹੁੰਦਾ ਸੀ। ਕੋਈ ਕੁੱਲ ਪੁਰਜਾ ਖਰਾਬ ਹੋ ਗਿਆ ਤਾਂ ਉੱਥੇ ਉਪਲਬਧ ਹੁੰਦਾ ਸੀ। ਹੁਣ ਜੇ ਬੱਸ ਖਰਾਬ ਹੋ ਜਾਵੇ, ਪਹਿਲਾਂ ਦੱਸਣਾ ਪੈਂਦਾ ਕਿ ਕਿਹੜਾ ਪੁਰਜਾ ਪਊਗਾ, ਫਿਰ ਉਹ ਮੰਗਾਵਾਂਗੇ, ਫਿਰ ਉਹ ਮਨਜ਼ੂਰ ਹੋ ਕੇ ਆਊਗਾ, ਫਿਰ ਪਊਗਾ, ਜਾਂ ਨੂੰ 4 ਦਿਨ ਖਰਾਬ ਬੱਸਾਂ। ਸੋ 1200 ਦੇ ਵਿੱਚੋਂ ਵੀ 1000 ਬੱਸ ਸੜਕ ਤੇ ਚੱਲ ਰਹੀ ਆ। ਸੋ 1982 2407 ਚੱਲਦੀਆਂ ਸੀ, ਅੱਜ 1000 ਬੱਸ ਸੜਕ ਤੇ ਆ। ਸੋ ਆਹ ਤਰੱਕੀ ਹੈ ਜੀ ਸਾਡੀ ਜੀ। ਤੇ ਫਿਰ ਇਹ ਟਰਾਂਸਪੋਰਟ ਮਾਫੀਆ ਨੂੰ ਸ਼ਹਿ ਨਹੀਂ ਤਾਂ ਹੋਰ ਕੀ ਹੈ? ਇਹ ਪ੍ਰਾਈਵੇਟ ਮਾਫੀਆ ਲਈ ਸੜਕ ਖਾਲੀ ਨਹੀਂ ਕੀਤੀ ਜਾ ਰਹੀ ਤਾਂ ਹੋਰ ਕੀ ਆ? ਕਾਊਂਟਰ ਖਾਲੀ ਨਹੀਂ ਕੀਤੇ ਜਾ ਰਹੇ ਤਾਂ ਹੋਰ ਕੀ ਆ? ਸੋ ਇਸ ਲਈ ਇਹ ਵੱਡਾ ਸਵਾਲ ਖੜਾ ਹੋ ਗਿਆ ਕਿ ਹਰ ਮਹੀਨੇ 15 ਕਰੋੜ ਦਾ ਨੁਕਸਾਨ, ਰੋਜ਼ਾਨਾ 54 ਲੱਖ ਦਾ ਨੁਕਸਾਨ, ਇਹ ਸਿਰਫ ਉਹਨਾਂ ਬੱਸਾਂ ਦੇ ਹਵਾਲੇ ਨਾਲ ਜਿਹੜਾ ਆਪਾਂ ਪਰਚੀਆਂ ਮਤਲਬ ਕਿ ਕਾਊਂਟਰ ਛੱਡਣ ਦੇ ਹਵਾਲੇ ਨਾਲ ਹੈ। ਬਾਕੀ ਖੇਡ ਹੈ ਜਿਹੜਾ ਉਹ ਵੱਖਰਾ ਹੈ। ਸੋ ਇਹ ਉਸ ਹਵਾਲੇ ਨਾਲ ਗੌਰ ਕਰਨ ਦੀ ਲੋੜ ਹੈ। ਸਰਕਾਰ ਤਾਂ ਕਹਿੰਦੀ ਸੀ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਉਹ ਕਿੱਥੇ ਗਈਆਂ ਰੁਜ਼ਗਾਰ ਦੀਆਂ ਨੌਕਰੀਆਂ? ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ।
ਨਿਆਣੇ ਕਹਿੰਦੇ ਅਸੀਂ 10-10 ਹਜ਼ਾਰ ਰੁਪਏ ਨੂੰ ਨੌਕਰੀ ਕਰਨ ਲਈ ਤਿਆਰ ਆ, ਸਾਨੂੰ ਡਰਾਈਵਰ ਕੰਡਕਟਰ ਰੱਖ ਲਓ, ਟੈਸਟ ਪਾਸ ਨੇ, ਸਾਡੇ ਕੋਲ ਸਾਰਾ ਕੁਝ ਹੈ, ਤੇ ਪਰ ਭਰਤੀ ਕਿੱਥੇ ਕਰਦੇ ਆ? ਸਰਕਾਰ ਤਾਂ ਭੁੱਲ ਜਾਂਦੀ ਹੈ। ਆਪਾਂ ਗੱਲ ਤਾਂ ਕੀਤੀ ਸੀ ਕਿ ਭੁੱਲਣ ਦੀ ਬਿਮਾਰੀ ਆ। ਬਿਲਕੁਲ ਬਿਲਕੁਲ।